ਸੁਣ ਰਹੇ, ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ। ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਤੇ ਅੱਜ ਹੈ ਜੀ 10 ਜੂਨ, ਦਿਨ ਸ਼ੁੱਕਰਵਾਰ ਤੇ ਖਬਰਾਂ ਦਾ ਸਿਲਸਿਲਾ ਲੈ ਕੇ ਹਾਜ਼ਰ ਹੋਵਾਂਗੇ। ਉਸ ਤੋਂ ਪਹਿਲਾਂ ਸਾਡੇ ਅੱਜ ਦੇ ਅਪਡੇਟ ਕੈਲੀਫੋਰਨੀਆ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਰਕੇਣਾ 415 909 0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੁਗਰਾਜ ਸਿੰਘ ਢਾਲੀਵਾਲ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ, ਸਟਾਕਟਨ, ਇੰਦਰਜੀਤ ਸਿੰਘ ਬੜਿੰਗ ਮੰਟੀਕਾ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਕਰੋ ਮੋਹਨ ਚੀਮਾ 8559052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ ਤਾਂ ਇਸ ਟਾਈਮ ਨਵੀਆਂ ਰਿਪੋਰਟਸ ਯੂਵਾਲਡੇ ਮੈਸੇਕਰ, ਜਿਹੜਾ ਕਤਲੇਆਮ ਹੋਇਆ ਸੀ, ਉਸ ਦੇ ਬਾਬਤ ਇਹ ਆ ਰਹੀਆਂ ਆ। 33 ਵਿਦਿਆਰਥੀ ਤੇ 3 ਜਿਹੜੇ ਅਧਿਆਪਕ ਆ, ਉਹ ਕਹਿੰਦੇ ਪੁਲਿਸ ਦੇ ਲਈ ਡੈਸਪਰੇਟਲੀ ਅੱਖਾਂ ਵਿਛਾ ਕੇ ਇੰਤਜ਼ਾਰ ਕਰਦੇ ਰਹੇ 1 ਘੰਟੇ ਤੋਂ ਵੱਧ। ਪਰ ਜਿਹੜੇ ਐਨਾਲਿਸਿਸ ਦੇ ਬਾਬਤ ਇਹ ਪਤਾ ਲੱਗ ਰਿਹਾ ਆ, ਪਰ ਕਹਿੰਦੇ ਪੁਲਿਸ ਵਾਲੇ ਨਹੀਂ ਪੌੜੇ। ਕਹਿੰਦੇ ਪੁਲਿਸ ਨੂੰ 77 ਮਿੰਟਾਂ ਤੱਕ ਇਹ ਪਤਾ ਸੀਗਾ ਵੀ ਦਰਜਨ ਤੋਂ ਵੱਧ ਵਿਦਿਆਰਥੀ ਉਸ ਟਾਈਮ ਜੀਵਤ ਸੀਗੇ ਉਸ ਕਲਾਸਰੂਮ ਦੇ ਵਿੱਚ, ਜਿੱਥੇ ਇਹ ਨਰਸੰਹਾਰ, ਜਿੱਥੇ ਕਤਲੇਆਮ ਹੋਇਆ ਆ। ਤੇ ਉਸ ਤੋਂ ਜਿਹੜਾ ਆ ਤਾਂ ਵੀ 77 ਮਿੰਟ ਤੱਕ ਪੁਲਿਸ ਜਿਹੜੀ ਆ ਉਹ ਐਂਟਰ ਨਹੀਂ ਕੀਤੀ। ਸੋ ਇਹ ਰੌਬ ਐਲੀਮੈਂਟਰੀ ਸਕੂਲ ਦੇ ਵਿੱਚ 24 ਮਈ ਨੂੰ ਇਹ ਕਤਲੇਆਮ ਕੀਤਾ ਗਿਆ ਸੀ। ਸੋ ਲਾ ਐਨਫੋਰਸਮੈਂਟ ਦੇ ਜਿਹੜਾ ਰਿਸਪੌਂਸ ਰਿਹਾ ਆ, ਉਸ ਉੱਤੇ ਕਾਫੀ ਵੱਡੇ ਜਿਹੜੇ ਸਵਾਲ ਨੇ। ਕਹਿੰਦੇ ਵੀ ਪੁਲਿਸ ਜੇ ਲਾਗੇ ਜਲਦੀ ਚਲੇ ਜਾਂਦੀ ਤਾਂ ਕੁਛ ਬੱਚਿਆਂ ਦੀਆਂ ਜਾਨਾਂ ਜਿਹੜੀਆਂ ਇਸ ਦੇ ਵਿੱਚ ਬਚਾਈਆਂ ਜਾ ਸਕਦੀਆਂ ਸੀਗੀਆਂ। ਜਿਹੜਾ ਕਿਲਰ ਆ, ਕਾਤਲ ਆ, ਉਸ ਨੂੰ ਪਹਿਲਾਂ ਜਿਹੜਾ ਉਹ ਮਾਰਿਆ ਜਾ ਸਕਦਾ ਸੀ। ਇਸ ਮੌਕੇ ਜਿਹੜੀਆਂ ਲੇਟੈਸਟ ਖਬਰਾਂ ਇਹ ਸੀਗੀਆਂ ਵੀ ਜਿਹੜੇ ਸਕੂਲ ਦੇ ਪੁਲਿਸ ਚੀਫ ਪੀਟ ਅਰਡਾਂਡੋ ਜਿਹੜਾ ਆ, ਉਸ ਨੂੰ ਚੁੱਪ ਚਪੀਤੇ ਇੱਕ ਤਾਂ ਸਿਟੀ ਦਾ ਜਿਹੜਾ ਕੌਂਸਲ ਮੈਂਬਰ ਦੀ ਸਹੁੰ ਜਿਹੜੀ ਕਹਿੰਦੇ ਚੁਕਾ ਦਿੱਤੀ ਗਈ ਸੀ। ਤੇ ਇਹ ਜਿਹੜੀ ਸੰਸਥਾ ਆ, ਡਿਪਾਰਟਮੈਂਟ ਜਿਹੜਾ ਕੇਸ ਦੀ ਜਾਂਚ ਕਰ ਰਿਹਾ ਆ, ਉਸ ਦਾ ਬਹੁਤਾ ਸਾਥ ਇਸ ਟਾਈਮ ਨਹੀਂ ਦੇ ਰਹੀ ਇਸ ਕਤਲੇਆਮ ਦੇ ਜਿਹੜੀ ਆ ਜਾਂਚ ਆ ਉਸ ਨੂੰ ਲੈ ਕੇ। ਅਗਲੀ ਖਬਰ ਜਿਹੜੀ ਆ ਰਹੀ ਆ, ਰੂਡੀ ਗਿuliani, ਸਾਬਕਾ ਰਾਸ਼ਟਰਪਤੀ ਟਰੰਪ ਹੋਣਾ ਦੇ ਇਹ ਪਰਸਨਲ ਲਾਇਰ ਸੀ, ਜਿਸ ਨੂੰ ਆਲਰੇਡੀ ਕਾਫੀ ਜਿਹੜੇ ਵਿਵਾਦਾਂ ਦੇ ਵਿੱਚ ਘਿਰੇ ਰਹੇ। ਇੱਕ ਟਾਈਮ ਨਿਊਯਾਰਕ ਦੇ ਮੇਅਰ ਦੇ ਵਜੋਂ ਬਹੁਤ ਪ੍ਰਮਾਣਿਤ ਹੋਏ, ਬਹੁਤ ਜ਼ਿਆਦਾ ਇਹ ਮਸ਼ਹੂਰ ਸੀਗੇ। ਗੈਂਗ ਵਾਇਲੈਂਸ ਜਿਹੜੀ ਸੀਗੀ ਜਾਂ ਗੈਂਗ ਸੀਗੀ, ਉਹਨਾਂ ਦੇ ਖਾਤਮੇ ਦੇ ਲਈ ਇਹਦੇ ਨਾਮ ਜਿਹੜਾ ਉਹ ਜਾਣਿਆ ਜਾਂਦਾ ਸੀ। ਪਰ ਟਰੰਪ ਹੁਣਾਂ ਦੇ ਨਾਲ ਜੁੜਨ ਤੋਂ ਬਾਅਦ 'ਚ, ਖਾਸ ਕਰਕੇ 2020 ਦੀ ਇਲੈਕਸ਼ਨ ਤੋਂ ਬਾਅਦ 'ਚ, ਜਿਹੜੇ ਇਲੈਕਸ਼ਨ ਫਰਾਡ ਕਲੇਮਸ ਦੇ ਵਿੱਚ ਇਹਨਾਂ ਦੇ ਕਾਫੀ ਵਿਵਾਦ ਜੁੜੇ ਰਹੇ। ਹੁਣ ਜਿਹੜੇ ਵਾਸ਼ਿੰਗਟਨ DC ਦੀ ਜਿਹੜੀ ਬਾਰ ਹੈਗੀ ਆ, ਵਕੀਲਾਂ ਦੀ ਜਿਹੜੀ ਬਾਰ ਆ, ਉਹਨਾਂ ਨੇ ਇੱਕ ਕੇਸ ਇਹਨਾਂ ਦੇ ਉਲਟ ਲਿਆਂਦਾ ਆ, ਜਿਸ ਦੇ ਤਹਿਤ ਇਹਨਾਂ ਨੂੰ ਜਿਹੜੇ ਐਥਿਕ ਚਾਰਜਿਸ ਇਹਨਾਂ ਦੇ ਉਲਟ ਲਿਆਂਦੇ ਜਾ ਸਕਦੇ ਆ। ਸੋ ਆਲਰੇਡੀ ਨਿਊਯਾਰਕ ਦੇ ਵਿੱਚ ਇਹਨਾਂ ਨੂੰ ਹੁਣ ਕਾਨੂੰਨ ਦੀ ਪ੍ਰੈਕਟਿਸ ਕਰਨ ਦੇ ਉੱਤੇ ਰੋਕ ਲਾ ਦਿੱਤੀ ਆ। ਨਵੀਂ ਫਾਈਲਿੰਗ ਦੇ ਤਹਿਤ ਜਿਹੜੀ ਵਾਸ਼ਿੰਗਟਨ DC ਦੀ ਬਾਰ ਆ, ਉਹਨਾਂ ਨੇ ਦੋਸ਼ ਲਾਏ ਵੀ ਰੂਡੀ ਗਿuliani ਨੇ ਜਿਹੜੇ ਜਾਣ-ਬੁੱਝ ਕੇ ਬਗੈਰ ਜਿਹੜੇ ਨਿਰ-ਆਧਾਰ ਜਿਹੜੇ ਇਲੈਕਸ਼ਨ ਫਰਾਡ ਦੇ ਐਕਿਊਜ਼ੇਸ਼ਨਸ ਆ, ਉਹ ਚਲਾਏ ਪੈਂਸਿਲਵੇਨੀਆ ਫੈਡਰਲ ਕੋਰਟ ਦੇ ਵਿੱਚ ਡੋਨਲਡ ਟਰੰਪ ਹੁਣਾਂ ਦੇ ਬਿਹਾਫ ਤੇ। ਤੇ ਉਹ ਕਹਿੰਦੇ ਆ ਵੀ ਐਥਿਕਸ ਦੀ ਉਲੰਘਣਾ ਸੀ। ਸੋ ਇਹਨਾਂ ਦੇ ਖਿਲਾਫ ਇਹ ਚਾਹੁੰਦੇ ਆ ਵੀ ਜਿਹੜੇ ਡਿਸਪਲਿਨਰੀ ਫਾਈਲਿੰਗਸ ਆ ਉਹ ਲਿਆਂਦੀਆਂ ਜਾਣ। ਸੋ ਹੁਣ ਕਹਿੰਦੇ ਆ ਵੀ ਜੇ ਇਹ ਉੱਥੇ ਦੀ ਅਦਾਲਤ ਇਸ ਚੀਜ਼ ਨੂੰ ਮਨਜ਼ੂਰੀ ਦਿੰਦੀ ਆ ਤਾਂ ਇਹਨਾਂ ਨੂੰ ਉੱਥੇ ਵੀ ਕੰਮ ਕਰਨ ਤੋਂ ਰੋਕਿਆ ਜਾ ਸਕਦਾ ਆ। ਬਾਕੀ ਅਗਲੀ ਜੇ ਆਪਾਂ ਇਕੋਨਮੀ ਦੇ ਬਾਬਤ ਅੱਜ ਕਹਿੰਦੇ ਆ ਜੀ ਗੱਲ ਕਰਦੇ ਜਾਈਏ ਤਾਂ ਅੱਜ ਬਹੁਤ ਹੀ ਮਾੜਾ ਦਿਨ
ਖਾਸ ਕਰਕੇ ਸਟਾਕ ਮਾਰਕੀਟ ਦੇ ਲਈ ਰਿਹਾ ਆ। ਉਹਨਾਂ ਦੇ ਆંકੜੇ ਵੀ ਜਿਹੜੇ ਆ ਉਹ ਤੁਹਾਨੂੰ ਦੱਸਾਂਗੇ। ਇਨਫਲੇਸ਼ਨ ਦੀ ਰਿਪੋਰਟ ਜਿਹੜੀ ਆ ਸਵੇਰੇ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ 40 ਸਾਲਾਂ ਦਾ ਰਿਕਾਰਡ ਇਸਨੇ ਤੋੜ ਦਿੱਤਾ। 8.6% ਦੇ ਉੱਤੇ ਪਿਛਲੇ ਸਾਲ ਦੇ ਮੁਕਾਬਲੇ ਮਹਿੰਗਾਈ ਜਿਹੜੀ ਆ ਉਹ ਵਧੀ ਆ ਤੇ ਪਿਛਲੇ ਮਹੀਨੇ ਦੇ ਮੁਕਾਬਲੇ 1% ਜਿਹੜੀ ਮਹਿੰਗਾਈ ਉਹ ਆਲਰੇਡੀ ਵੱਧ ਚੁੱਕੀ ਆ। ਹੁਣ ਚਰਚਾਵਾਂ ਇਹ ਚੱਲ ਰਹੀਆਂ ਹੈ ਵੀ ਫੈਡ ਨੂੰ ਹੱਥਾਂ ਪੈਰਾਂ ਦੀ ਪੈ ਚੁੱਕੀ ਆ ਇਸ ਮਹਿੰਗਾਈ ਨੂੰ ਕਾਬੂ ਕਰਨ ਦੇ ਲਈ। ਪਹਿਲਾਂ ਤਾਂ ਜਿਹੜੇ ਫੈਡਰਲ ਰਿਜ਼ਰਵ ਆ ਉਹਨਾਂ ਨੇ ਕਿਸੇ ਤਰੀਕੇ ਦੇ ਇੰਟਰਸਟ ਰੇਟਾਂ ਦੇ ਵਿੱਚ ਵਾਧੇ ਨਹੀਂ ਕੀਤੇ ਜਦ 2 ਸਾਲ ਪੂਰਾ ਜਿਹੜਾ ਪੈਂਡੈਮਿਕ ਦਾ ਜ਼ੋਰ ਰਿਹਾ। ਹੁਣ ਖਬਰ ਇਹ ਆ ਰਹੀ ਆ ਕਹਿੰਦੇ ਵੀ ਫੈਡ 75 ਬੇਸਿਸ ਪੁਆਇੰਟ ਪੌਣਾ % ਇੰਟਰਸਟ ਰੇਟ ਜਿਹੜਾ ਉਹ ਅਗਲੇ ਹਫਤੇ ਵਧਾ ਸਕਦਾ ਆ। ਇਨਫਲੇਸ਼ਨ ਇੰਨੀ ਬੇਕਾਬੂ ਜਿਹੜੀ ਆ ਉਹ ਹੋ ਚੁੱਕੀ ਆ। ਕੈਟਾਸਟ੍ਰੋਫਿਕਲੀ ਬੈਡ ਜਿਹੜੀ ਇਨਫਲੇਸ਼ਨ ਰਿਪੋਰਟ ਆ ਉਸ ਨੇ ਪੈਰਾਂ ਹੇਠੋਂ ਜ਼ਮੀਨ ਜਿਹੜੀ ਆ ਉਹ ਕੱਢ ਦਿੱਤੀ ਹੈਗੀ ਆ। ਡਾਓ ਜੋਨ ਤਾਂ ਅੱਜ ਤਕਰੀਬਨ 900 ਪੁਆਇੰਟ ਜਿਹੜਾ ਉਹ ਡਿੱਗ ਚੁੱਕਾ ਹੈਗਾ ਆ। ਸੋ ਹਾਟਰ ਦੈਨ ਐਕਸਪੈਕਟਡ ਇਨਫਲੇਸ਼ਨ ਜਿਹੜੀ ਉਹ ਹੋਈ ਆ। ਉਮੀਦ ਦੇ ਨਾਲੋਂ ਵੱਧ ਮਹਿੰਗਾਈ ਹੋਣ ਦੇ ਕਰਕੇ ਇਹਨਾਂ ਨੂੰ ਬਹੁਤ ਜ਼ਿਆਦਾ ਇਸ ਟਾਈਮ ਮਾਰ ਜਿਹੜੀ ਆ ਲੋਕਾਂ ਨੂੰ ਤਾਂ ਜਿਹੜੀ ਉਹ ਝੱਲਣੀ ਪੈ ਰਹੀ ਆ। ਫੈਡ ਦੇ ਉੱਤੇ ਵੀ ਬਹੁਤ ਜ਼ਿਆਦਾ ਦਬਾਅ ਉਹ ਬਣਿਆ ਪਿਆ ਹੈਗਾ ਆ। ਸੋ ਹੁਣ ਅੱਗੇ ਦੇਖੋ ਅੱਗੇ ਇਸ ਬਾਬਤ ਕੀ ਬਣਦਾ ਹੈਗਾ ਆ। ਗਰੋਸਰੀ ਜਿਹੜਾ ਐਵਰੇਜ ਗਰੋਸਰੀ ਕਰਨ ਦੇ ਲਈ ਸ਼ਾਪਰ ਨੂੰ ਬਹੁਤ ਜ਼ਿਆਦਾ ਕੀਮਤ ਅਦਾ ਕਰਨੀ ਪੈ ਰਹੀ ਆ। ਕਹਿੰਦੇ ਵੀ ਜਿਹੜਾ ਬੇਕਨ ਆ ਉਹ $7 ਪਰ ਪਾਊਂਡ ਨੂੰ ਪਹੁੰਚ ਚੁੱਕਾ ਆ। ਇੱਥੋਂ ਤੱਕ ਕਿ ਕੁਕੀਜ਼ ਵੀ ਅੱਧਾ ਡਾਲਰ ਜਿਹੜਾ ਆ ਉਸ ਦਾ ਕੀਮਤ ਵੱਧ ਚੁੱਕਾ ਆ। ਦੁੱਧ ਵੀ ਜਿਹੜਾ ਆ ਉਸ ਦੀਆਂ ਕੀਮਤਾਂ ਵੀ ਅਸਮਾਨ ਨੂੰ ਛੂਹ ਰਹੀਆਂ ਆ। ਸੋ ਬ੍ਰੇਕਫਾਸਟ ਲੋਕਾਂ ਦੇ ਲਈ ਆਲਰੇਡੀ ਮਹਿੰਗਾ ਜਿਹੜਾ ਆ ਬਹੁਤ ਜ਼ਿਆਦਾ ਹੁੰਦਾ ਜਾ ਰਿਹਾ ਹੈਗਾ। ਮੰਥ ਟੂ ਮੰਥ ਦੇ ਵਿੱਚ ਵੀ ਮਹਿੰਗਾਈ ਜਿੰਨੀ ਵਧੀ ਆ ਉਹ ਲੋਕਾਂ ਨੂੰ ਹੁਣ ਚੁੱਭਣੀ ਜਿਹੜੀ ਬਹੁਤ ਜ਼ਿਆਦਾ ਚੁੱਭ ਤਾਂ ਬੜੇ ਦਿਨਾਂ ਦੀ ਰਹੀ ਸੀਗੀ ਪਰ ਇਦਾਂ ਦੀਆਂ ਰਿਪੋਰਟਾਂ ਦੇ ਨਾਲ ਲੋਕਾਂ ਦੇ ਨਾਲ ਇਨਵੈਸਟਰਾਂ ਨੂੰ ਕਾਰਪੋਰੇਟਸ ਨੂੰ ਵੀ ਜਿਹੜੀ ਇਹ ਚੁੱਭਣੀ ਸ਼ੁਰੂ ਹੋਈ ਆ। ਸੋ 75 ਬੇਸਿਸ ਪੁਆਇੰਟ ਤੱਕ ਇੰਟਰਸਟ ਰੇਟ ਨੂੰ ਫੈਡਰਲ ਰਿਜ਼ਰਵ ਜਿਹੜਾ ਉਹ ਵਧਾ ਸਕਦਾ ਆ। ਉਧਰ ਹਾਊਸਿੰਗ ਦੇ ਨਾਲ ਜੁੜੀ ਹੋਈ ਇੱਕ ਹੋਰ ਖਬਰ ਆ ਰਹੀ ਆ। ਇਹ ਜਿਹੜੇ ਮਾਰਕੀਟ ਵਾਚ ਵਾਲਿਆਂ ਨੇ ਰਿਪੋਰਟ ਸ਼ਾਇਆ ਕੀਤੀ ਆ। ਕਹਿੰਦੇ ਵੀ ਹਾਊਸਿੰਗ ਖੇਤਰ ਦੇ ਵਿੱਚ ਬਿਗੇਸਟ ਸਲੋ ਡਾਊਨ ਸਭ ਤੋਂ ਵੱਡੀ ਜਿਹੜੀ ਇਸ ਟਾਈਮ ਜਿਹੜੀ ਗਤੀ ਆ ਉਸ ਦੇ ਵਿੱਚ ਰਫਤਾਰ ਦੀ ਜਿਹੜੀ ਕਟੌਤੀ ਇਸ ਦੇ ਵਿੱਚ ਹੋ ਰਹੀ ਆ। ਪਿਛਲੇ ਇੱਕ ਡੈਕੇਡ ਦੇ ਵਿੱਚ 10 ਸਾਲਾਂ ਦੇ ਹਿਸਾਬ ਦੇ ਨਾਲ ਸਭ ਤੋਂ ਸਲੋਐਸਟ ਬਹੁਤ ਸਲੋ ਡਾਊਨ ਜਿਹੜਾ ਉਹ ਆ ਸਕਦਾ ਆ। ਪਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਇਹਦਾ ਮਤਲਬ ਇਹ ਨਹੀਂ ਆ ਵੀ ਘਰਾਂ ਦੀਆਂ ਪ੍ਰਾਈਸਾਂ ਜਿਹੜੀਆਂ ਬਹੁਤ ਜ਼ਿਆਦਾ ਡਿੱਗ ਜਾਣਗੀਆਂ। ਪਰ ਇਹ ਆ ਵੀ ਮਾਰਕੀਟ ਦੇ ਵਿੱਚ ਘਰ ਵਿਕਣੇ ਤੇ ਜਿਹੜੇ ਖਰੀਦਣੇ ਆ ਉਹ ਥੋੜੀ ਰਫਤਾਰ ਕਾਫੀ ਜ਼ਿਆਦਾ ਜਿਹੜੀ ਉਹ ਘਟਣ ਜਾ ਰਹੀ ਆ। ਸੋ ਕਹਿੰਦੇ ਵੀ ਕੰਟਰੈਕਸ਼ਨ ਯਾਨੀ ਕਿ ਸੁੰਗੜਨ ਜਾ ਰਹੀ ਆ ਯੂਐਸ ਦੀ ਹਾਊਸਿੰਗ ਮਾਰਕੀਟ 2006 ਤੋਂ ਬਾਅਦ ਦੇ ਵਿੱਚ। 2006 ਦੇ ਵਿੱਚ ਦੱਸਿਆ ਜਾਂਦਾ ਸੀਗਾ ਵੀ 70% ਮਾਰਕੀਟ ਸੁੰਗੜ ਗਈ ਸੀਗੀ। 1990 ਤੋਂ ਇਹਨਾਂ ਦੇ ਉੱਤੇ ਆંકੜੇ ਦੇ ਉੱਤੇ ਜਿਹੜੀ ਉਹ ਨਜ਼ਰ ਰੱਖੀ ਆ ਹੋਮ ਪਰਚੇਜ਼ ਮਾਰਗੇਜ ਐਪਲੀਕੇਸ਼ਨਸ ਨੂੰ ਲੈ ਕੇ। 2006 ਤੋਂ ਬਾਅਦ ਦੇ ਵਿੱਚ 2011-12 ਤੱਕ ਆਉਂਦਿਆਂ ਮਾਰਕੀਟ 70% ਰਿਡਿਊਸ ਹੋ ਗਈ ਵੀ ਇੰਨੇ ਘੱਟ ਲੋਕ ਜਿਹੜੇ ਆ ਉਹ ਘਰ ਬਾਏ ਕਰ ਰਹੇ ਸੀਗੇ। ਹੁਣ 2020-2021 ਤੋਂ ਬਾਅਦ ਦੇ ਵਿੱਚ ਇਸ ਸਾਲ ਦੇ ਵਿੱਚ ਆਲਰੇਡੀ 40% ਕਟੌਤੀ ਇਸ ਸਾਲ ਦੇ ਵਿੱਚ ਆਲਰੇਡੀ ਆ ਚੁੱਕੀ ਹੈ। ਜਿਹੜੇ ਘੱਟ ਲੋਕ ਘਰ ਹੁਣ ਬਾਏ ਕਰ ਰਹੇ ਆ। ਘਰਾਂ ਦੀਆਂ ਪ੍ਰਾਈਸਿਸ ਤਾਂ ਨਹੀਂ ਬਹੁਤੀਆਂ ਡਿੱਗ ਰਹੀਆਂ, ਘਟੀਆਂ ਜ਼ਰੂਰ ਨੇ ਪਰ ਇੰਨੀਆਂ ਜ਼ਿਆਦੀਆਂ ਨਹੀਂ। ਉਹ ਉਧਰ ਇੰਟਰਸਟ ਰੇਟ ਆ ਉਹ ਲਗਾਤਾਰ ਵੱਧ ਰਿਹਾ ਹੈ। ਸੋ ਸੀਜ਼ਨਲ ਐਡਜਸਟਡ ਪੀਕ ਦੇ ਮੁਤਾਬਕ ਜਿਹੜੀਆਂ ਪਰਚੇਜ਼ ਐਪਲੀਕੇਸ਼ਨਸ ਆ ਉਹ 40% ਡਾਊਨ ਹੋ ਚੁੱਕੀਆਂ ਆ। ਪਰਚੇਜ਼ ਤੇ ਰੀਫਾਈਨੈਂਸ ਐਪਲੀਕੇਸ਼ਨ ਓਵਰਆਲ ਆਪਣੇ 22 ਸਾਲਾਂ ਦੇ ਇਤਿਹਾਸ ਦੇ ਵਿੱਚ ਇਸ ਟਾਈਮ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਚੱਲ ਰਹੀਆਂ ਆ। ਉਧਰ ਫਰੈਡੀ ਮੈਕ ਉਹਨਾਂ ਨੇ ਵੀ ਡਾਟਾ ਕੱਲ ਕੁਛ ਰਿਲੀਜ਼ ਕੀਤਾ ਆ। ਉਹਨਾਂ ਨੇ ਕਿਹਾ ਵੀ ਮਾਰਗੇਜ ਰੇਟਸ ਆਬਵੀਅਸਲੀ ਉਹ ਹੁਣ ਅੱਗੇ ਦੇ ਨਾਲੋਂ ਵੱਧ ਰਹੇ ਨੇ। ਇੰਟਰਸਟ ਰੇਟ ਤੇ ਇਨਫਲੇਸ਼ਨ ਮਹਿੰਗਾਈ ਹੋਣ ਦੇ ਕਰਕੇ ਇਹ ਸਾਰੀਆਂ ਚੀਜ਼ਾਂ ਉਧਰ ਵੀ ਮਹਿੰਗੀਆਂ ਜਿਹੜੀਆਂ ਹੋ ਰਹੀਆਂ ਆ। ਸੋ ਕਹਿੰਦੇ ਵੀ ਹੁਣ ਹਰ ਇੱਕ ਦੇ ਸਵਾਲ ਇਹੀ ਆ
ਵੀ ਇਹ ਜਿਹੜੀ ਹਾਊਸਿੰਗ ਐਪਲੀਕੇਸ਼ਨਸ ਦੀ ਕਟੌਤੀ ਹੋਣ ਤੋਂ ਬਾਅਦ, ਘੱਟ ਹੋਣ ਤੋਂ ਬਾਅਦ ਕੀ ਹੋਮ ਪ੍ਰਾਈਸਿਸ ਘਟਣਗੇ? ਕਹਿੰਦੇ ਆ ਵੀ ਕੀ ਡਜ਼ ਦਿਸ ਮੀਨ ਵੀ ਹੋਮ ਪ੍ਰਾਈਸ ਕ੍ਰੈਸ਼ ਕਰਨਗੇ? ਇੱਕ ਜਿਹੜੇ ਇਕੋਨੋਮਿਸਟ ਹੈਗੇ ਆ ਕੀਫਰ, ਉਹਨਾਂ ਨੇ ਕਿਹਾ ਵੀ ਨਹੀਂ, ਆਈ ਡੋਂਟ ਥਿੰਕ ਸੋ, ਵੀ ਮੈਨੂੰ ਲੱਗਦਾ ਨਹੀਂ ਆ ਵੀ ਇਸ ਪਾਸੇ ਵੱਲ ਨੂੰ ਵਧੂਗਾ। ਕਹਿੰਦੇ ਵੀ ਜਿਹੜੀ ਰੇਟ ਆਫ ਗਰੋਥ ਆ ਉਹ ਸਲੋ ਜ਼ਰੂਰ ਹੋਊਗੀ, ਹੌਲੀ ਜ਼ਰੂਰ ਹੋਊਗੀ। ਇਹਦਾ ਮਤਲਬ ਇਹ ਨਹੀਂ ਆ ਵੀ ਉਹ ਟੋਟਲੀ ਥੱਲੇ ਨੂੰ ਜਿਹੜੀ ਉਹ ਡਿੱਗ ਪਊਗੀ। ਸੋ ਇਹ ਕਹਿੰਦੇ ਵੀ ਕਿਉਂਕਿ ਆਪਾਂ ਪਹਿਲੋਂ ਵੀ ਦੱਸਦੇ ਰਹੇ ਹਾਂ ਤੇ ਆਪਣੇ ਕੋਲ ਜਿਹੜੇ ਇਸ ਦੇ ਬਾਬਤ ਮਾਹਰ ਵੀ ਆਉਂਦੇ ਰਹੇ ਆ, ਉਹਨਾਂ ਨੇ ਵੀ ਇਹੀ ਕੁਛ ਜਿਹੜਾ ਉਹ ਦੱਸਿਆ ਵੀ ਪਹਿਲਾਂ ਜਿਹੜੇ ਲੋਨਸ ਹੁੰਦੇ ਸੀਗੇ ਉਹ ਬੈਡ ਲੋਨ ਸੀਗੇ, ਗਲਤ ਲੋਨ ਚੱਲਦੇ ਰਹੇ, ਗਲਤ ਲੋਨ ਹੁੰਦੇ ਰਹੇ। ਉਦੋਂ ਉਸ ਟਾਈਮ ਦੇ ਉੱਤੇ ਹਾਊਸਿੰਗ ਮਾਰਕੀਟ ਕ੍ਰੈਸ਼ ਇਸ ਲਈ ਹੋਇਆ ਸੀ। ਪਰ ਇਸ ਵਾਰ ਜਿਹੜੇ ਲੋਨਸ ਆ ਉਹਨਾਂ ਵਿੱਚ ਕਾਫੀ ਜ਼ਿਆਦਾ ਸਖਤੀ ਰਹੀ ਆ। ਸੋ ਇਸ ਕਰਕੇ ਇੱਦਾਂ ਨਹੀਂ ਲੱਗਦਾ ਵੀ ਕਿਸੇ ਤਰੀਕੇ ਦੇ ਨਾਲ ਵੀ ਜਿਹੜੀ ਇੱਦਾਂ ਜਿਹੜੀ ਮਾਰਕੀਟ ਆ ਉਹ ਕ੍ਰੈਸ਼ ਹੋ ਜਾਵੇਗੀ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ, 1981 ਦੇ ਵਿੱਚ ਫਲੋਰੀਡਾ ਦਾ ਇੱਕ ਕਪਲ ਸੀ, ਉਹਨਾਂ ਦਾ ਬੱਚਾ ਮਿਸਿੰਗ ਸੀਗਾ। ਬੇਬੀ ਹੌਲੀ ਉਸਦਾ ਨਾਮ ਸੀ ਤੇ ਇਹ ਮੰਨਿਆ ਗਿਆ ਵੀ ਉਸ ਦਾ ਮਰਡਰ ਕਰ ਦਿੱਤਾ ਗਿਆ ਆ। ਟੀਨਾ ਗੇਲ ਲਿਨ ਕਲਾਊਜ਼, ਹੈਰਲਡ ਡੀਨ ਕਲਾਊਜ਼ ਜੂਨੀਅਰ, ਇਹ ਕਾਦੇ ਜਿਹੜੇ ਸੋਚ ਰਹੇ ਸੀਗੇ ਵੀ ਉਹਨਾਂ ਦੇ ਬੱਚੇ ਦਾ ਕੀ ਬਣਿਆ, ਜਿਸ ਦੇ ਬਾਰੇ ਇਹ ਸੋਚ ਰਹੇ ਸੀ 1981 ਦੇ ਵਿੱਚ ਵੀ ਸ਼ਾਇਦ ਉਸ ਨੂੰ ਮਰਡਰ ਕਰ ਦਿੱਤਾ ਗਿਆ ਆ। ਪਰ ਕਹਿੰਦੇ ਵੀ ਉਹਨਾਂ ਦੀ ਇਹ ਜਿਹੜੀ ਬੱਚੀ ਆ ਉਹ ਜੀਵਤ ਲੱਭੀ ਆ ਤੇ ਇਸ ਮੌਕੇ 42 ਸਾਲਾਂ ਦੀ ਜਿਹੜੀ ਉਹ ਹੋ ਚੁੱਕੀ ਆ। ਇੱਕ ਕੋਲਡ ਕੇਸ ਸੀਗਾ, ਉਸ ਦੇ ਵਿੱਚ ਇਨਵੈਸਟੀਗੇਟਰਸ ਨੇ ਫਲੋਰੀਡਾ ਦੀ ਜਿਹੜੀ ਇਸ ਕਪਲ ਦੀ ਜਿਹੜੇ ਬੱਚੇ ਆ ਉਸ ਨੂੰ ਜੀਵਤ ਜਿਹੜਾ ਉਹ ਲੱਭਿਆ ਹੈਗਾ ਆ। ਸੋ ਫਲੋਰੀਡਾ ਦੇ ਕਪਲ ਆ, ਉਹਨਾਂ ਦਾ ਕਤਲ ਜਿਹੜਾ 1981 ਦੇ ਵਿੱਚ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਚ ਉਹਨਾਂ ਦੀ ਇਹ ਜਿਹੜੀ ਬੱਚੀ ਆ ਲਾਪਤਾ ਦੱਸੀ ਗਈ ਸੀ। ਕਈਆਂ ਨੇ ਤਾਂ ਇਹ ਵੀ ਸੋਚ ਲਿਆ ਸੀ ਵੀ ਸ਼ਾਇਦ ਇਹ ਵੀ ਮਰ ਚੁੱਕੀ ਹੋਵੇ, ਪਰ ਕਹਿੰਦੇ ਆ ਵੀ ਉਸ ਕਪਲ ਦੀ ਜਿਹੜੀ ਇੱਕ ਕੁੜੀ ਆ ਜੀਵਤ ਲੱਭੀ ਹੈਗੀ ਆ। ਸੋ ਇਹ ਹੁਣ ਇਹ ਚਲੋ ਉਹਦੇ ਮਾਪੇ ਤਾਂ ਵਿਚਾਰੀ ਦੇ ਨਹੀਂ ਹੈਗੇ, ਪਰ 42 ਸਾਲਾਂ ਦੀ ਇਹ ਹੁਣ ਲੱਭੀ ਆ। ਪੁਲਿਸ ਨੂੰ ਹੁਣ ਜਾ ਕੇ ਸੁਰਾਗ ਜਿਹੜੇ ਹੱਥ 'ਚ ਲੱਗੇ ਤਾਂ ਉਹਨਾਂ ਨੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਇਹ ਜਿਹੜਾ ਉਹ ਦੱਸਿਆ। ਸੋ ਕਹਿੰਦੇ ਵੀ ਐਰੀਜ਼ੋਨਾ, ਕੈਲੀਫੋਰਨੀਆ, ਟੈਕਸਸ, ਕਈ ਥਾਵਾਂ ਦੇ ਉੱਤੇ ਇਸ ਕੁੜੀ ਦੀ ਖੋਜਬੀਨ ਜਿਹੜੀ ਉਹ ਚੱਲਦੀ ਰਹੀ, ਪਰ ਬੇਬੀ ਹੌਲੀ ਇਸ ਟਾਈਮ 42 ਸਾਲਾਂ ਦੀ ਉਹ ਹੋ ਚੁੱਕੀ ਆ ਤੇ ਉਹਨਾਂ ਨੇ ਇਸ ਕੋਲਡ ਕੇਸ ਦੇ ਬਾਬਤ ਜਾਣਕਾਰੀ ਸਾਂਝੀ ਕੀਤੀ ਸੀਗੀ। ਤੇ ਹੁਣ ਆਪਾਂ ਜਾਂਦੇ ਜਾਂਦੇ ਅਖੀਰ ਦੇ ਵਿੱਚ ਜੇ ਦੱਸਦੇ ਜਾਈਏ, ਇੱਕ ਵਾਰੀ ਫਿਰ ਇੱਕ ਤਾਂ ਪਹਿਲਾਂ ਨਿਊਜ਼ ਸ਼ੇਅਰ ਕਰਦੇ ਜਾਈਏ ਵੀ ਹੁਣ ਜਿਹੜੀਆਂ ਏਅਰਲਾਈਨਸ ਦੇ ਤਹਿਤ ਤੁਸੀਂ ਅਮਰੀਕਾ ਦੇ ਵਿੱਚ ਆਉਂਦੇ ਆ ਇੰਟਰਨੈਸ਼ਨਲ ਫਲਾਈਟਸ ਦੇ ਲਈ, ਹੁਣ ਤੁਹਾਨੂੰ ਕੋਵਿਡ ਟੈਸਟ ਦੀ ਜ਼ਰੂਰਤ ਨਹੀਂ ਹੋਵੇਗੀ। ਅਮਰੀਕਾ ਦੇ ਦੁਆਰਾ CDC ਨੇ ਇਹ ਆਲਰੇਡੀ ਕਹਿ ਦਿੱਤਾ ਹੈਗਾ ਆ ਵੀ ਹੁਣ ਤੁਹਾਨੂੰ ਟੈਸਟ ਦੀ ਜ਼ਰੂਰਤ ਨਹੀਂ ਹੋਵੇਗੀ। 90 ਦਿਨਾਂ ਤੱਕ ਇਹ ਪਾਲਿਸੀ ਰਹੂਗੀ। ਉਸ ਤੋਂ ਬਾਅਦ ਦੇ ਵਿੱਚ CDC ਇਸ ਦੇ ਉੱਤੇ ਮੁੜ ਵਿਚਾਰ ਕਰਕੇ ਦੱਸੇਗੀ ਵੀ ਕੀ ਜਿਹੜਾ ਟੈਸਟ ਜਿਹੜਾ ਹੁਣ ਰਿਕੁਆਇਰਮੈਂਟ ਨੂੰ ਹਟਾ ਦਿੱਤਾ ਗਿਆ ਆ ਉਹ ਦੁਬਾਰਾ ਲਾਉਣ ਦੀ ਜ਼ਰੂਰਤ ਆ ਜਾਂ ਨਹੀਂ। ਸੋ ਹੁਣ ਇਸ ਦੇ ਨਾਲ ਕਹਿੰਦੇ ਵੀ ਏਅਰਲਾਈਨਸ ਵਾਲੇ ਖਾਸੇ ਖੁਸ਼ ਨੇ, ਜਿਸ ਕਰਕੇ ਅਮਰੀਕਾ ਦੇ ਵਿੱਚ ਫਲਾਈਟਸ ਦਾ ਵਾਧਾ ਵੀ ਹੋਊਗਾ ਤੇ ਜ਼ਿਆਦਾ ਸੈਲਾਨੀ ਤਾਂ ਹੋਰ ਲੋਕ ਆਉਣਾ ਜਾਣਾ ਜਿਹੜਾ ਆ ਉਹ ਸ਼ੁਰੂ ਕਰਨਗੇ। ਅੱਜ ਦੀ ਜੇ ਹੁਣ ਮਾਰਕੀਟ ਦਾ ਗੱਲ ਕਰਦੇ ਜਾਈਏ ਤਾਂ ਅੱਜ ਡਾਓ ਜੋਨ 880 ਪੁਆਇੰਟ ਜਿਹੜਾ ਉਹ ਗਿਰ ਗਿਆ। ਜਿਹੜੀ ਅੱਜ ਇਨਫਲੇਸ਼ਨ ਦੀ ਰਿਪੋਰਟ ਆਈ ਹੈਗੀ ਆ ਉਹਦੇ ਕਰਕੇ ਇਨਵੈਸਟਰਾਂ ਨੂੰ ਭਾਜੜਾਂ ਜਿਹੜੀਆਂ ਉਹ ਪੈ ਗਈਆਂ ਵੀ ਖੌਰੇ ਉਹਨਾਂ ਦੇ ਡਾਲਰ ਆ ਉਹ ਸੇਫ ਰਹਿਣਗੇ, ਇਨਵੈਸਟਮੈਂਟ ਸੇਫ ਰਹੂਗੀ ਕਿ ਨਹੀਂ। 0.25% ਮਾਰਕੀਟ ਡਿੱਗਣ ਤੋਂ ਬਾਅਦ ਚ ਅੱਜ ਡਾਓ ਜੋਨ 31,393 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ ਵੀ 3.3% ਦੀ ਗਿਰਾਵਟ ਹੋਈ, 117 ਪੁਆਇੰਟ ਡਿੱਗਾ ਤੇ 3901 ਦੇ ਉੱਤੇ ਬੰਦ ਹੋਇਆ। ਨੈਸਡੈਕ 3.5% ਡਿੱਗਾ, 414 ਪੁਆਇੰਟ, 11,340 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1,875 ਪ੍ਰਤੀ ਆਉਂਸ ਰਿਹਾ, ਇਹਦੀ ਕੀਮਤ ਦੇ ਵਿੱਚ ਵਾਧਾ ਹੋਇਆ ਆ।
ਤੇ ਕੱਚੇ ਤੇਲ ਦੀਆਂ ਕੀਮਤਾਂ ਲਗਾਤਾਰ ਉੱਥੇ ਹੀ $120 ਦੇ ਇਰਦ-ਗਿਰਦ ਚੱਲ ਰਹੀਆਂ ਆ। ਅੱਜ $120 ਪ੍ਰਤੀ ਬੈਰਲ ਦੇ ਉੱਤੇ ਰਹੀ ਆ। ਉਧਰ 10 ਈਅਰ ਯੀਲਡ ਇਸ ਦੇ ਵਿੱਚ ਲਗਾਤਾਰ ਵਾਧਾ ਹੋਇਆ। ਆਪਣੇ ਇਹ ਵੀ ਇਸਨੇ ਰਿਕਾਰਡ ਤੋੜਿਆ। ਪਿਛਲੇ ਕਈ ਸਾਲਾਂ ਤੋਂ ਬਾਅਦ 3.16% 10 ਈਅਰ ਯੀਲਡ ਟ੍ਰੈਜਰੀ ਬੌਂਡ ਦੀ ਜਿਹੜੀ ਉਹ ਹੋ ਚੁੱਕੀ ਆ। ਤੇ ਉਧਰ ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ, ਇਥੀਰੀਅਮ ਵਗੈਰਾ ਆ, ਉਹ ਉੱਥੇ ਕੀ ਚੱਲ ਰਹੇ ਆ, ਇਹ ਹੁਣ ਦੁਬਾਰਾ ਬਹੁਤਾ ਉੱਤੇ ਨਹੀਂ ਜਾ ਰਹੇ। ਬਿਟਕੋਇਨ 29,223 $US ਦੇ ਬਰਾਬਰ ਆ। ਇਥੀਰੀਅਮ ਜਿਹੜਾ 1600 ਤੇ 78 $US ਦੇ ਬਰਾਬਰ ਰਿਹਾ ਆ। ਉਧਰ $1 ਦੀ ਜਿਹੜੀ ਕੀਮਤ ਆ ਕੈਨੇਡੀਅਨ ਡਾਲਰ ਦੇ ਮੁਕਾਬਲੇ ਤੁਹਾਨੂੰ ਜੇ ਉਹ ਦੱਸਦੇ ਜਾਈਏ ਤਾਂ ਇੱਕ ਜਿਹੜਾ $US ਆ 1.28 ਕੈਨੇਡੀਅਨ $US ਦੇ ਬਰਾਬਰ ਜਿਹੜਾ ਉਹ ਰਿਹਾ ਆ। ਤੇ ਭਾਰਤੀ ਰੁਪਈਆਂ ਦੇ ਮੁਕਾਬਲੇ ਇੱਕ $78 78.18 ਇੰਡੀਅਨ ਰੁਪੀਜ਼ ਉਸ ਦੇ ਬਰਾਬਰ ਜਿਹੜਾ ਹੋ ਰਿਹਾ ਆ। ਸੋ ਇੱਥੇ ਹੀ ਜਿਹੜਾ ਆ ਆਪਾਂ ਹੁਣ ਗੱਲਬਾਤ ਨੂੰ ਜਿਹੜਾ ਉਹ ਸਮੇਟਦੇ ਹਾਂ। ਸੋ ਅਪਡੇਟ ਕੈਲੀਫੋਰਨੀਆ ਹੁਣ ਇੱਥੇ ਹੀ ਆਪਾਂ ਸਮਾਪਤ ਕਰਦੇ ਹਾਂ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਤੇ ਦੇਖਦੇ ਰਹੋ ਪੰਜਾਬੀ ਰੇਡੀਓ USA।